ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੁਖਬੀਰ ਬਾਦਲ ਦੀ। ਐਸਆਈਟੀ ਅੱਗੇ ਪੇਸ਼ੀ ਹੋਈ ਹੈ ਤੇ ਕਈ ਘੰਟੇ ਪੁੱਛਗਿੱਛ ਹੋਈ ਹੈ। ਮੈਂ ਤੁਹਾਨੂੰ ਕੀ ਕਿਹਾ ਸੀਗਾ, ਜੀ ਇੱਕ ਖਬਰ ਸੁਣਾਈ ਸੀ ਕਿ ਨਾ ਤੁਹਾਨੂੰ, ਜੀ ਜੀ। ਉਸ ਖਬਰ ਨੂੰ ਮਤਲਬ ਕਿ ਪੰਕਤੀ ਪੰਕਤੀ ਨੂੰ ਤੁਹਾਨੂੰ ਸੁਣਾਇਆ ਸੀਗਾ। ਮੈਂ ਕਿਹਾ ਯਾਰ ਮੈਨੂੰ ਇਸ ਖਬਰ ਤੇ ਥੋੜਾ ਡਾਊਟ ਹੋ ਰਿਹਾ ਹੈ, ਜੀ ਕਿਉਂਕਿ ਮੈਂ ਇਸੇ ਅਖਬਾਰ 'ਚ ਕੰਮ ਕੀਤਾ ਲੰਬਾ ਸਮਾਂ। ਹੂੰ ਤੇ ਗੱਲ ਇਹ ਆ ਕਿ ਅੱਜ ਹੁਣ ਪਤਾ ਲੱਗ ਗਿਆ ਨਾ ਜੀ ਬਿਲਕੁਲ, ਕਿ ਸਾਡੇ ਵਰਗੇ ਜਿਹੜੇ ਕਿਤੇ ਤੁੱਕੇ ਮਾਰ ਲੈਂਦੇ ਉਹ ਸਹੀ ਵੀ ਲੱਗ ਜਾਂਦੇ ਸਹੀ ਨੇ। ਵੀ ਲੱਗੇ। ਤਾਂ ਉਹ ਵੇਖ ਲਓ, ਉਹ ਜਿਹੜੀ ਖਬਰ ਸੀਗੀ ਉਹ ਕਿਸ ਤਰੀਕੇ ਦੇ ਨਾਲ ਛਾਪੀ ਗਈ, ਤੇ ਉਸ ਤੋਂ ਬਾਅਦ ਮਤਲਬ ਕਿ ਸਾਫ਼ ਸੀਗਾ ਕਿ ਸਮਨਿੰਗ ਹੋ ਚੁੱਕੀ ਆ ਜੀ। ਸਮਨਿੰਗ ਏਦਾਂ ਨਹੀਂ ਹੁੰਦਾ ਕਿ ਘੰਟਾ ਪਹਿਲਾਂ ਤੁਹਾਨੂੰ ਸਮਨ ਆ ਗਿਆ ਕਿ ਤੁਸੀਂ ਦਫ਼ਤਰ ਆ ਜਾਓ, ਕਿ 2-4 ਦਿਨ ਪਹਿਲਾਂ ਸਮਨ ਪਹੁੰਚਦਾ ਹੀ ਹੈ ਨਾ। ਤਾਂ ਉਸ ਤੋਂ ਬਾਅਦ ਜਿਹੜਾ ਮੇਰਾ ਸ਼ੱਕ ਸੀਗਾ ਕਿ ਖਬਰ ਕਿੰਨੀ ਛਪਾਈ, ਕਿਉਂਕਿ ਦੇਖੋ ਮਾਮਲਾ ਨਿੱਕਾ ਜਿਹਾ ਹੈ ਜੀ, ਕੋਈ ਵੱਡੀ ਗੱਲ ਨਹੀਂ। ਇੱਥੇ 36 ਖਬਰਾਂ ਛਪਦੀਆਂ ਨੇ ਮੁੱਲ ਦੀਆਂ, ਹਾਂਜੀ ਹਾਂਜੀ ਬਿਲਕੁਲ, ਜਾਂ ਲਿਹਾਜ਼ ਨਾਲ ਛਪਾਈਆਂ ਜਾਂਦੀਆਂ। ਪਰ ਇਹ ਗੱਲ ਬੜੀ ਅਜੀਬੋ-ਗਰੀਬ ਸੀ ਕਿ ਇੱਕ ਨੈਸ਼ਨਲ ਨਿਊਜ਼ ਪੇਪਰ ਅਜਿਹਾ ਕਿਉਂ ਕਰ ਰਿਹਾ ਹੈ, ਕਾਹਤੋਂ ਕਰ ਰਿਹਾ, ਆਪਣੀ ਕ੍ਰੈਡੀਬਿਲਿਟੀ ਕਿਉਂ ਦਾਅ ਤੇ ਲਾ ਰਿਹਾ ਜੀ। ਪਤਾ ਨਹੀਂ ਬਈ। ਹੁਣ ਪਿਛਲੀ ਕਹਾਣੀ ਤਾਂ ਫਿਰ ਤੁਹਾਡੇ ਸਾਹਮਣੇ ਆ, ਜਿਹੜੇ ਤੌਖਲੇ ਜਾਂ ਕਹਿ ਲਓ ਕਿ ਜਿਹੜੀਆਂ ਸੰਭਾਵਨਾਵਾਂ ਆਪਾਂ ਜ਼ਾਹਰ ਕੀਤੀਆਂ ਸੀਗੀਆਂ, ਕਿ ਕੁਛ ਨਾ ਕੁਛ ਤਾਂ ਬਈ ਹੈ ਇਹਦੇ ਪਿੱਛੇ। ਤਾਂ ਖੈਰ ਅੱਜ ਪੇਸ਼ ਹੋਏ ਨੇ, ਸਵਾਲ ਜਵਾਬ ਹੋਏ। ਸੁਖਬੀਰ ਸਿੰਘ ਬਾਦਲ ਤਕਰੀਬਨ 3-4 ਘੰਟੇ ਪੁੱਛਗਿੱਛ ਦੇ ਵਿੱਚ ਸ਼ਾਮਲ ਰਹੇ। ਪਹਿਲਾਂ ਤੁਹਾਨੂੰ ਯਾਦ ਹੋਏਗਾ ਬਾਈਬਲ ਕਲਾਂ ਮਾਮਲੇ ਦੇ ਵਿੱਚ ਇਹਨਾਂ ਨੂੰ ਸਮਨਿੰਗ ਹੋਈ ਸੀ। ਇਹਨਾਂ ਦਾ ਤਰਕ ਸੀਗਾ ਕਿ ਸਮਨ ਸਾਨੂੰ ਜਿਹੜੇ ਤਾਮੀਲ ਨਹੀਂ ਹੋਏ, ਮਤਲਬ ਕਿ ਅਸੀਂ ਇੱਥੇ ਹੈ ਨਹੀਂ ਸੀਗੇ। ਤਾਂ ਇਸ ਵਾਰੀ ਕੀ ਕੀਤਾ, WhatsApp ਵੀ ਕਰ ਦਿੱਤੇ ਗਏ, ਡਾਕ ਰਾਹੀਂ ਵੀ ਘੱਲ ਦਿੱਤੇ ਗਏ ਕਿ ਚਲੋ ਹੁਣ ਦਿਖਾਓ ਤੇ ਤੁਸੀਂ ਹੈ ਵੀ ਇੱਥੇ। ਤਾਂ ਇਸ ਵਾਰੀ ਕੋਟਕਪੂਰਾ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਸੀਗਾ। ਹੁਣ ਅੰਦਰ ਕੀ ਸਵਾਲ ਜਵਾਬ ਹੋਏ ਆ ਤਾਂ ਉਹਨਾਂ ਦਾ ਤਾਂ ਆਪਾਂ ਨਹੀਂ ਕੋਈ ਖੁਲਾਸਾ ਕਰ ਸਕਦੇ, ਨਹੀਂ ਕੁਝ ਕਹਿ ਸਕਦੇ ਕਿ ਕੀ ਸਵਾਲ ਜਵਾਬ ਹੋਇਆ। ਪਰ ਪਹੁੰਚੋ ਕਿ ਗੱਲ ਤਾਂ ਉੱਥੇ ਹੀ ਆ ਨਾ, ਗਰਾਰੀ ਤਾਂ ਉੱਥੇ ਹੀ ਅੜਦੀ ਆ ਕਿ ਗੋਲੀ ਕਿਹਨ ਚਲਵਾਈ। ਬਸ ਇੱਕੋ ਹੀ ਜਵਾਬ ਹੈ ਕਿ ਗੋਲੀ ਕਿਹਨ ਚਲਵਾਈ। ਬਸ ਇਹ ਜਵਾਬ ਆ ਜਾਵੇ ਤਾਂ ਬਸ ਗੱਲ ਖਤਮ ਹੈ। ਇੱਕੋ ਜਵਾਬ ਹੈ ਜਿਹੜਾ ਲੋੜੀਂਦਾ ਹੈ, ਜਿਹੜਾ ਚਾਹੀਦਾ, ਤੇ ਜਿਹੜਾ ਇਸ ਵੇਲੇ ਕਹਿ ਲਓ ਕਿ ਇਨਵੈਸਟੀਗੇਸ਼ਨ ਦਾ ਅਹਿਮ ਬਿੰਦੂ ਹੈ। ਤਾਂ ਖੈਰ ਇਹਨਾਂ ਨੇ ਕੋਈ ਮੀਡੀਆ ਦੇ ਨਾਲ ਗੱਲਬਾਤ ਤੇ ਨਹੀਂ ਕੀਤੀ। ਤਾਂ ਇਹ ਮਾਮਲਾ ਜਿਹੜਾ ਹੁਣ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਇਸ ਸਰਕਾਰ ਵੱਲੋਂ। ਤੁਹਾਨੂੰ ਪਤਾ ਹੀ ਹੈ, ਇਨਸਾਫ ਮੋਰਚੇ ਦਾ ਵੀ ਦਬਾਅ ਹੈ, ਹੋਰ ਸਿੱਖ ਜਥੇਬੰਦੀਆਂ ਦਾ ਵੀ ਦਬਾਅ ਹੈ, ਤੇ ਕੁਝ ਪੋਲੀਟੀਕਲੀ ਵੀ ਤੁਹਾਨੂੰ ਪਤਾ ਕਿ 2024 ਗਾਹ ਆਉਣ ਵਾਲਾ ਹੈ। ਉਸ ਮੌਕੇ ਤੇ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਫਿਰ ਖੜੇ ਹੁੰਦੇ ਨੇ। ਇਲੈਕਸ਼ਨ ਤਾਂ ਆਉਂਦੇ ਹੀ ਰਹਿਣੇ ਆ, ਤਾਂ ਇਸ ਕਰਕੇ ਹੁਣ ਤੇਜ਼ੀ ਤਾਂ ਨਜ਼ਰ ਆ ਰਹੀ ਹੈ, ਪਰ ਤੇਜ਼ੀ ਕਿਸੇ ਨਤੀਜੇ ਤੇ ਪਹੁੰਚੇਗੀ ਉਹਦੇ ਲਈ ਇੰਤਜ਼ਾਰ ਹੀ ਕਰ ਸਕਦੇ, ਹੋਰ ਤਾਂ ਕੁਝ ਨਹੀਂ ਕਰ ਸਕਦੇ ਆਪਾਂ। ਜੀ ਬਿਲਕੁਲ।